भाजी राती तुसीं सालन दिता ना, मैं इन्ना तुहानूं दवावां दित्तियां, इन्नियां दवावां दित्तियां। मेरा ना बंदा राती नशा करके आया सी, मरिया पिया, ना कोई सब्जी लिया ना कुछ, ते बच्चों नूं दित्ते। तुसीं बड़े चंगे जे बाजी, तुसीं इन्ने चंगे जे, तुहानूं मैं हर गल लोकां दी दस देनी, पर तुहाडी गल कदी नहीं किसी ने दस्सी। बाजी जेहड़ी पछाड़े वाली नहीं, जिहदे मैं भांडे धोनी आ, ਉਹਦੇ ਬੰਦੇ ਨੇ ਕੱਲ ਨੂੰ ਇੰਨਾ ਮਾਰਿਆ ਸੀ। ਮੈਂ ਜਦੋਂ ਗਈ ਨਾ ਭਾਂਡੇ ਤੋਂ, ਉਹਦੇ ਜਿਸਮ ਤੇ ਨੀਲ ਪਏ, ਤੇ ਮੈਨੂੰ ਇਹ ਦੱਸਿਆ ਨਹੀਂ, ਪਰ ਇੰਨਾ ਚਿਰ ਹੋ ਗਿਆ ਲੋਕਾਂ ਦੇ ਘਰਾਂ 'ਚ ਕੰਮ ਕਰਦੇ, ਪਤਾ ਤੇ ਚੱਲ ਹੀ ਜਾਂਦਾ। ਤੇ ਉਹਨੇ 2 ਘਰ ਛੱਡ ਕੇ ਜਿਹਨਾਂ ਨੂੰ ਮੈਂ ਕੱਪੜੇ ਧੋਨੀ ਆ, ਓਏ ਬਾਜੀ ਉਸ ਨੂੰ ਦੀ ਜ਼ਬਾਨ ਗਾਜ਼ ਲੰਮੀ, ਸੱਸ ਨੂੰ ਜੀਣ ਨਹੀਂ ਦਿੰਦੀ, ਇੰਨਾ ਬੋਲਦੀ ਇੰਨਾ। ਤੁਸੀਂ ਬੜੇ ਚੰਗੇ ਜੀ ਬਾਜੀ, ਤੁਹਾਡਾ ਤੇ ਕਿਰਦਾਰ ਅਖਲਾਕ ਹਰ ਚੀਜ਼, ਕਦੀ ਤੁਹਾਡੀ ਗੱਲ ਨਹੀਂ ਕਿਸੇ ਦੇ ਘਰ ਕੀਤੀ। ਅਹਿਸਾਸ ਵੀ ਕਰਦੇ ਜੀ ਨਾ, ਤੁਝੀਆਂ ਤਾਂ ਡਾਢੀਆਂ ਏਡੀਆਂ ਭੈਣਾਂ ਨਾ ਬਾਜੀ, ਮਜਬੂਰੀ ਨਾਲ ਕੰਮ ਕਰਨੀ ਨਾ ਬਾਜੀ। ਮੈਂ ਤੁਹਾਨੂੰ ਇੰਜ ਦੀ ਲੱਗਦੀ ਆ ਭਲਾ, ਮੈਂ ਤੁਹਾਡੀ ਗੱਲ ਕਸਮ ਨਹੀਂ ਕਿਸੇ ਦੇ ਘਰ ਕੀਤੀ ਨਾ ਬਾਜੀ। ਮੈਂ ਨਹੀਂ ਘਰ ਗੱਲ ਕਰਦੀ, ਤੁਸੀਂ ਤੇ ਚੰਗੇ ਜੋ ਹੈ, ਮੇਰੀ ਸਹੇਲੀਆਂ ਤਰ੍ਹਾਂ ਭੈਣਾਂ ਤਰ੍ਹਾਂ, ਤਾਂ ਲੋਕਾਂ ਦੀ ਗੱਲ ਤੁਹਾਡੇ ਨਾਲ ਕਰ ਲੈਣੀ ਆ। ਅਹਿਸਾਸ ਇੰਨਾ ਕਰਦੇ ਜੀ, ਤੁਝੀਆਂ ਬੜੀਆਂ ਹੀ ਇੰਨੀਆਂ ਲੜਾਕੀਆਂ ਬਾਜੀ, ਇੰਨੀਆਂ ਫਸਾਦਣਾ ਤੇ ਭੁੱਖੀਆਂ, ਜਿਵੇਂ ਭੁੱਖੀਆਂ, ਨਾ ਕਿਸੇ ਦਾ ਅਹਿਸਾਸ ਕਰਦੀਆਂ, ਨਾ ਕੰਮਾਂ ਵਾਲੇ ਨੂੰ ਪੁੱਛਦੀਆਂ। ਤੁਸੀਂ ਤੇ ਬਾਜੀ ਬੜੇ ਚੰਗੇ ਨੇ, ਤੁਹਾਨੂੰ ਦੁਆਵਾਂ ਦੇਣੀ, ਅੱਲਾ ਤੁਹਾਨੂੰ ਖੁਸ਼ ਰੱਖੇ। ਬੱਲੇ ਵੀ ਬੱਲੇ, ਸੂਟ ਹੀ ਤੇ ਬੜੀ ਬਿਊਟੀਫੁਲ ਪੀ ਲੱਗਣੀ ਹੈ। ਥੈਂਕ ਯੂ। ਅੱਛਾ, ਤੇਰਾ ਮੇਰਾ ਵਿਆਹ ਅੱਗੜ ਪਿਛੜੀ ਹੋਇਆ ਸੀ, ਤੇ ਆਪਣੀ ਸੱਸ ਦੀ ਸੁਣਾ, ਉਹ ਤੇਰੇ ਨਾਲ ਕਿਵੇਂ ਦੀ ਹੈ? ਬਸ ਠੀਕ ਹੀ ਹੈ, ਮੈਂ ਨਾ ਬਹੁਤੀਆਂ ਗੱਲਾਂ ਨਹੀਂ ਕਰਦੀ ਤੇ ਨਾ ਹੀ ਬਹੁਤੇ ਸਵਾਲ ਜਵਾਬ ਕਰਦੀ। ਤੂੰ ਸੁਣਾ, ਤੇਰੀ ਸੱਸ ਕਿਵੇਂ? ਬਸ ਨਾ ਹੀ ਪੁੱਛ, ਮੈਂ ਤੇ ਜੇ ਆਪਣੇ ਹਸਬੈਂਡ ਨਾਲ ਕਿਤੇ ਬਾਹਰ ਟੁਰ ਵੀ ਜਾਵਾਂ ਨਾ, ਤਾਂ 100 ਸਵਾਲ ਕਰੇ ਵੀ ਕਿੱਥੇ ਚੱਲੇ ਹੋ, ਕਿਉਂ ਚੱਲੇ ਹੋ, ਕੀ ਕਰਨ ਚੱਲੇ ਹੋ, ਕਦੋਂ ਆਓਗੇ, ਹਰ ਗੱਲ 'ਚ ਨਿੰਨੋ। ਉਹ ਤੇ ਆਂਦੀ ਵੀ ਤੂੰ ਆਟਾ ਗੁੰਨਦੀ ਹਿੱਲਦੀ ਕਿਉਂ ਹੈ? ਅੱਜ ਕੱਲ ਆਟਾ ਗੁੰਨਣ ਵਾਲੀ ਮਸ਼ੀਨ ਮਿਲਦੀ ਹੈ, ਤੂੰ ਉਹ ਲੈ ਲੈ, ਨਾ ਤੂੰ ਹਿੱਲੇਂਗੀ ਨਾ ਉਹ ਬੋਲੇਗੀ। ਤੇ ਮਰ ਜਾਈਏ, ਬਸ ਰਹਿਣ ਦੇ, ਅੱਗੋਂ ਮੈਂ ਸਮਝ ਗਈ ਤੇਰੀ ਸੱਸ ਤੇ ਨਾ ਸਵਾਲ ਬਹੁਤੇ ਕਿਉਂ ਨਹੀਂ ਕਰ। ਨਹੀਂ ਬਹਿ ਜਾ, ਆ ਜਾ। ਕੱਲ ਤੇਰੀ ਸੱਸ ਕੁਛ ਨਹੀਂ ਆਂਦੀ, ਸਹੇਲੀ ਬਣੀ ਮੇਰੀ, ਮੈਂ ਆਗਮੀ ਮੇਰੇ ਕੋਲ ਬੈਠੀ ਸੀ। ਬਹਿ ਜਾ, ਤੇ ਮਾੜੀ ਕੱਲ ਇੰਨੀ ਹੋਈ, ਮੂੰਹ ਤੇ ਸਿਆਈਆਂ ਤੇ ਕੀ, ਆਪ ਤੇ ਤੇਰੀ ਸੱਸ ਚਮਕਾਂ ਬੜੀਆਂ ਮਾਰਦੀ ਹੈ। ਸਹੇਲੀ ਤੇ ਮੇਰੀ ਹੈ, ਪਰ ਮੈਂ ਤੇਰੀ ਗੱਲ ਥੋੜੀ ਦੱਸਣੀ ਹੈ ਨਾ ਪੁੱਤਰ, ਤੂੰ ਮੇਰੀ ਧੀਆਂ ਵਰਗੀ ਹੈ। ਮੇਰੇ ਨਾਲ ਤੇ ਉਹ ਇੰਨੀਆਂ ਤੇਰੀਆਂ ਗੱਲਾਂ ਕਰਦੀ ਹੈ, ਇੰਨੀਆਂ, ਕਦੀ ਮੈਂ ਤੇਰੇ ਨਾਲ ਦੱਸੀ ਤੈਨੂੰ ਕਦੀ ਗੱਲ? ਕਦੀ ਆਂਦੀ ਹੈ ਏਡਾ ਬਥਾਰ ਸੂ, ਕਦੀ ਆਂਦੀ ਖਾਂਦੀ ਬੜਾ ਹੈ, ਕਦੀ ਆਂਦੀ ਮੇਰੇ ਪੁੱਤਰ ਦੀ ਕਮਾਈ ਪੇਕਿਆਂ ਤੇ ਢੋਂਦੀ ਹੈ, ਕਦੀ ਆਂਦੀ 11 ਵਜੇ ਸੁੱਤੀ ਉੱਠਦੀ ਹੈ, ਚਾਹ ਦਾ ਘੁੱਟ ਨਹੀਂ ਦਿੰਦੀ, ਰੋਟੀ ਨਹੀਂ ਦਿੰਦੀ। ਕਦੀ ਅੱਜ ਤੱਕ ਤੈਨੂੰ ਮੈਂ ਦੱਸੀ ਗੱਲ ਉਹਦੀ? ਮੈਂ ਨਹੀਂ ਕਦੀ ਦੱਸੀ, ਕਿਉਂਕਿ ਮੈਨੂੰ ਲੋੜ ਕਾਦੀ ਇੱਧਰ ਦੀ ਗੱਲ ਉੱਧਰ ਕਰਨ ਦੀ। ਸਹੇਲੀ ਮੇਰੀ ਜ਼ਰੂਰ ਹੈ, ਲੇਕਿਨ ਮੈਂ ਤੇ ਆਨੀ ਆ ਕਿ ਤੂੰ ਮੇਰੀ ਧੀਆਂ ਵਰਗੀ ਹੈ। ਮੈਂ ਨਹੀਂ ਕਦੀ ਇੱਧਰ ਦੀ ਗੱਲ, ਆਪ ਤੇ ਅਗਲੀ ਲਾਲ ਸੂਈ, ਮੂੰਹ ਫਿੱਟਾ, ਹਜੇ ਰੱਖੀ ਖਾਦਾ ਪੀਤਾ ਕਰ। ਆਪ ਤੇ ਅਲਮਾਰੀ 'ਚ ਉਦੋਂ ਮੈਂ ਗਈ ਤੇ ਮੈਂ ਸਿੱਧਾ ਹੀ ਗਾਂ ਆਂਦੀ ਲੰਘ ਗਿਆ ਕਮਰੇ 'ਚ, ਤੇ ਅਲਮਾਰੀ ਖੋਲੀ ਸੂ ਤੇ ਇੰਨੇ ਬਦਾਮਾਂ ਦਾ ਪੈਕਟ, ਖਜੂਰਾਂ ਦਾ ਤੇ ਕਾਜੂ, ਤੇ ਮੈਂ ਕਿਹਾ ਤਾਂ ਕੋਈ ਜੂਸਰ ਵਾਲੀ ਨਿੱਕੀ ਜਿਹੀ ਮਸ਼ੀਨ ਰੱਖੀ, ਮੈਂ ਸਵੇਰੇ ਨਾ ਦੁੱਧ 'ਚ ਪਾ ਕੇ ਗ੍ਰੈਂਡ ਕਰਕੇ ਪੀਣੀ ਆ। ਮੈਂ ਕਿਹਾ ਵੇ ਵੱਡੀ ਘੋੜੀ ਤੇ ਲਾ ਲਵਾਂ, ਪਰ ਤੇਰੀ ਉਮਰ ਤੂੰ ਨੂੰਹ ਪੁੱਤਰ ਨੂੰ ਦੇ ਖਾਣ ਨੂੰ, ਉਹਨਾਂ ਤੁਹਾਡੇ ਤੇ ਪਾਬੰਦੀਆਂ ਰੱਖਦੀ ਨਾ। ਪੁੱਤਰ ਮੈਂ ਤੇਰੀ ਗੱਲ ਕਾਹਦੇ ਕਰਨੀ, ਨਾ ਤੇਰੇ ਬਾਅਦ ਚ ਗੱਲਾਂ ਕਰੀ ਰੱਖੇਗੀ ਕਿ ਵੇਖਾਂ ਚੰਗੇ ਭਲੇ ਜੋੜੇ ਤੇ ਜਾਣ ਕੇ ਪੁਰਾਣੇ ਪਾਉਂਦੀ ਹੈ, ਅੱਗ ਨਹੀਂ ਬਾਲਦੀ ਤੇ ਸਿਲੰਡਰ ਤੇ ਰੋਟੀ ਪਕਾਉਂਦੀ ਹੈ, ਮੇਰੇ ਪੁੱਤਰ ਦੀ ਕਮਾਈ ਨੂੰ ਉਜਾੜਾ ਡਾਇਆ। ਪਰ ਮੈਂ ਨਹੀਂ ਕਦੀ ਤੈਨੂੰ ਕੋਈ ਗੱਲ ਦੱਸੀ, ਮੈਨੂੰ ਕਾਹਦੀ ਲੋੜ ਹੈ? ਤੂੰ